ਯਕੀਨ ਕਰਕੇ ਜਾਣ ਅਕਰਮ, ਮੈਨੂੰ ਵੀ ਬੜਾ ਹੀ ਚਾਅ ਸੀ ਕਿ ਕਿਹੜਾ ਵਕਤ ਹੋਵੇ ਮੈਂ ਵਕਤ ਦੀਆਂ ਰੱਸੀਆਂ ਤੋੜਾਂ ਤੇ ਆਪਣੇ ਯਾਰ ਦੇ ਕੋਲ ਜਾਵਾਂ। ਤੇ ਸ਼ਿਕੰਜਵੀ ਚ ਪੱਤੀ ਕਿੰਨੀ ਕੁ ਹੋਵੇ? ਤੂੰ ਨਾ ਹਟੀ ਅਕਰਮ। ਤੂੰ ਸੁਣਿਆ ਤੂੰ ਛੋਟੇ ਨੇ ਜੁੱਤੀਆਂ ਬੜੀਆਂ ਚੁੱਕਦਾ ਹੈ। ਉੱਥੇ ਜੁੱਤੀਆਂ ਤੇ ਵੱਡਿਆਂ ਦੀਆਂ ਅੱਜ ਵੀ ਇਹੀ ਚੁੱਕਨੇ ਆ। ਆਇਆ ਜਿੰਨੇ ਵੱਡਿਆਂ ਦੀਆਂ ਜੁੱਤੀਆਂ ਨਹੀਂ ਚੁੱਕੀਆਂ ਪੁੱਤ ਉਹ ਤਰਿਆ ਨਹੀਂ। ਲੈ ਉਹਨਾਂ ਨੇ ਗੱਲ ਕਰਕੇ ਤੈਨੂੰ ਜੁੱਤੀਆਂ ਮਾਰ ਦਿੱਤੀਆਂ ਨੇ। ਬਈ ਗੁਰੂ ਦੀ ਸਹੁੰ ਇੱਥੇ ਆ ਕੇ ਤੇ ਇਹ ਮਨ ਠੰਡਾ ਹੋ ਗਿਆ ਕਿ ਜਿੰਨਾ ਪਿਆਰ ਜਿੰਨਾ ਸਤਿਕਾਰ ਸਾਨੂੰ ਪਾਕਿਸਤਾਨ 'ਚ ਮਿਲਦਾ ਆ ਨਾ, ਸ਼ਾਇਦ ਸਾਨੂੰ ਉਧਰ ਵੀ ਘੱਟ ਹੀ ਮਿਲਦਾ ਹੋਵੇ। ਛੱਡ ਐਵੇਂ, ਲੇਕਿਨ ਪਰੇਸ਼ਾਨੀ ਵਾਲੀ ਗੱਲ ਹੈਗੀ ਆ ਕਿ ਤਾਏ ਦੇ ਬਿਨਾਂ ਹੀ ਚਲੇ ਗਏ ਯਾਰ ਅੱਖਾਂ ਦੀ। ਓਏ ਹੋਏ ਹੋਏ, ਇਹ ਲਾ ਬੀਜੀ ਹੈ ਨਾ। ਇਹ ਚੰਗਾ ਕੀਤਾ ਤੁਸੀਂ। ਆ ਸਾਰੇ ਕੰਮ ਕਰ ਲੈਣੇ ਚਾਹੀਦੇ ਟਾਈਮੋ ਟਾਈਮ। ਅਕਰਮ ਮੈਨੂੰ ਤੇ ਬੜੀ ਖੁਸ਼ੀ ਹੋਈ ਬਈ। ਉਹ ਲਾ ਬੀਜੀ ਹੈ ਭਾਈ, ਮੈਂ ਕਿਹਾ ਚਲੋ 20-25 ਪੈਲੀਆਂ ਲਾਣੇ ਆ ਮੂੰਜੀ ਦੀਆਂ। ਠੀਕ ਆ ਨੇ ਮਾਸ਼ਾਅੱਲਾ ਤੁਹਾਡਾ ਖੇਤ ਖਲਿਆਣ ਵਾਵਾ ਠੀਕ ਹੈ ਆਪਣਾ। ਆ ਕੰਮ ਵੇਖ ਲਓ ਇਹਨਾਂ ਦੇ। ਹੁਣ ਕੀ ਉਹ ਯਾਰ ਇਹਨਾਂ ਨੂੰ ਮੱਝਾਂ ਨੂੰ ਨਵਾਈ ਜਾਣਾ ਹੁਣ। ਹਾਂ ਇਹਨਾਂ ਨੂੰ ਕੱਢ ਬਾਹਰ। ਉਹ ਨਹਾਣ ਦੇ ਗਰਮੀ ਆ ਬੜੀ। ਉਹ ਬੜੀ ਦੇਰ ਦੇ ਅੰਦਰ ਨਹਾਣ ਡਏ ਨੇ ਸਰਦਾਰ ਜੀ। ਬਾ ਠੀਕ ਆ ਫਿਰ ਕੱਢੋ ਆਗਾ। ਆਹੋ ਇਹਨਾਂ ਨੇ ਇੰਨਾ ਹੀ ਨਹਾਈ ਜਾਣਾ। ਇਹਨਾਂ ਨੂੰ ਗਰਮੀ ਇੱਥੇ ਹੋਈ ਜਿਹੜਾ ਇਹ ਕੰਮ ਤੇ ਜਾਂਦੀਆਂ ਨੇ। ਠੀਕ ਆ ਇਹ ਕੱਢ ਬਾਹਰ ਇਹਨਾਂ ਨੂੰ। ਉੱਥੇ ਚਾਰ ਜਰਾ ਫਿਰ ਧਾਰਾਂ ਦਾ ਟਾਈਮ ਹੋ ਜਾਣਾ। ਕੱਢ ਦੇ ਜੱਗਿਆ ਇਹਨਾਂ ਨੂੰ। ਕੱਢ ਇਹਨਾਂ ਨੂੰ। ਹਲਾ ਵਾਹ ਕਰਮ ਵਾਹ। ਮੈਨੂੰ ਤੇ ਆਪਣੇ ਉਹ ਪੁਰਾਣੇ ਦਿਨ ਯਾਦ ਆ ਗਏ। ਯਕੀਨ ਕਰ ਐਵੇਂ ਲੋਕਾਂ ਗੱਲਾਂ ਬਣਾਈਆਂ ਕਿ ਕੋਈ ਚ ਬਚਪਨ ਵਾਪਸ ਨਹੀਂ ਆਉਂਦਾ। ਇੱਧਰ ਹੋ ਜਾਓ ਸਰਦਾਰ ਜੀ, ਬਾਹਰ ਆਣੀਆਂ ਨੇ ਤੁਹਾਨੂੰ ਵੇਖ ਕੇ ਡਰਨ ਡੀਆਂ। ਓਏ ਇਹਨਾਂ ਚ ਜੰਮੇ ਪਲੇ ਅਸੀਂ ਇੱਥੇ ਹੀ ਵੱਡੇ ਹੋਏ ਆ ਯਾਰ। ਇਹ ਉਧਰ ਚਰ ਲਓ ਥੋੜਾ ਜਿਹਾ ਉਧਰ ਚਰ ਲਓ ਪਹਿਲਾਂ, ਫੇਰ ਜਾਇਆ ਜੇ। ਚੱਲ ਆ ਯਾਰ ਰੋਕੋ ਇਹਨਾਂ ਨੂੰ, ਇੱਧਰ ਨੂੰ ਕੱਢੋ ਯਾਰ। ਡੰਗਰ ਤੇਰੇ ਸੋਹਣੇ ਆ। ਕਿੱਡੇ ਪੱਠੇ ਹੋਏ ਨੇ। ਥੋੜਾ ਜਿਹਾ ਇਹਨਾਂ ਨੂੰ ਚਰਨ ਦਿਓ। ਆਹਾ ਹੋਸ਼ ਤੇ ਫੜ ਲੈ, ਹਾਲੀ 7 ਦਿਨਾਂ ਦਾ ਨਹੀਂ ਹੋਇਆ ਤੂੰ। ਵੇਖਿਆ ਜੇ ਚਾਹ ਚੜ ਗਏ ਇਹਨਾਂ ਨੂੰ। ਮੈਂ ਕਹਿਣਾ ਕਿਆ ਕਹਿਣੇ। ਹੁੰਦੀ ਜੇ ਗੱਲ। ਤੈਨੂੰ ਯਾਦ ਹੈ ਜਦੋਂ ਮੇਰਾ ਦਾਦਾ ਆਹੋ ਉਹ ਮੱਝ ਨਾਲੋਂ ਵੀ ਅਥਰਾ ਸੀ। ਓਹੋ ਵੇਲੀ ਦੇ ਵਿੱਚ ਤੂੰ ਮੈਂ ਛੋਟਿਆਂ ਹੋਣਾ। ਕੱਲੇ ਹੱਥੀ ਦਾਦੇ ਨੇ 50 ਡੰਗਰ ਸਾਂਭ ਲੈਣੇ। ਇੰਜੀ ਗੱਲ ਅੱਜ ਕੱਲ ਦੀ ਮੰਡੀਕ ਤੇ ਬਸ ਇੰਜੀ ਆ। ਤੇ ਮੁੰਡਿਆਂ ਦੀ ਸੁਣਾਓ। ਹਾਂ ਮੁੰਡੇ ਠੀਕ ਆ। ਇੱਕ ਹੁੰਦਾ UK, ਦੂਜਾ ਲੰਡਨ, ਤੀਜਾ ਘਰ ਬਸ ਜ਼ਮੀਨ ਭਾਂਡਾ ਸਾਂਭਿਆ ਉਹਨੇ ਭਾਈ। ਉਹ ਚਲੋ ਚੰਗੀ ਗੱਲ ਹੈ। ਆ ਜਾਓ ਸਰਦਾਰ ਜੀ, ਬਹਿ ਜਾਓ ਘੜੀ। ਚੱਲਦੇ ਆ ਫਿਰ, ਧਾਰਾਂ ਦਾ ਟਾਈਮ ਹੋ ਜਾਣਾ। ਇਹਨਾਂ ਦੇ ਪਿੱਛੇ ਨਾ ਚੜ ਕੇ ਰਹੀਏ, ਕੰਮ ਸ਼ਾਮ ਨਹੀਂ ਉਹ ਕਰਦੇ। ਇਹ ਕੰਮ ਇੰਜ ਹੀ ਕਰਵਾਣੇ ਪੈਂਦੇ ਆ ਅਕਰਮ ਜੋ ਵੀ ਆ ਯਾਰ। ਵਾਰੇ ਜਾਵਾ ਰੱਬ ਦੇ ਜਿੰਨੇ ਸਾਡਾ ਮੇਲ ਕਰਾਤਾ ਫੇਰ ਯਾਰ ਵੇ ਬਚਪਨ ਕਿੰਨਾ ਯਾਦ ਆਉਂਦਾ। ਉਹ ਖੇਡਾਂ ਮਿੱਠੂ ਗੋਲ ਗਰਮ ਵੇ ਤੇ ਸਹੀ ਲੋਕਾਂ ਨੂੰ ਮੀਟਿੰਗਾਂ ਇਹਨਾਂ ਡੇਰਿਆਂ ਤੇ ਖੇਡਣੀਆਂ। ਤੁਹਾਨੂੰ ਯਾਦ ਹੋਣਾ ਜਦੋਂ ਬਾਂਦਰ ਕਿੱਲਾ ਖੇਡੀਦਾ ਸੀ। ਉਹ ਤੁਸੀਂ ਉਹ ਬਾਂਦਰ ਬਣਦੇ ਹੁੰਦੇ ਹੋ ਨਾ, ਯਕੀਨ ਕਰੋ ਐਡਾ ਤੇਜ਼ ਬਾਂਦਰ ਵੀ ਨਹੀਂ ਸੀ ਜਿੰਨਾ ਤੁਸੀਂ ਹੁੰਦੇ ਹੋ। ਸਹੀ ਗੱਲ ਹੈ ਤੂੰ ਬਿਲਕੁਲ ਠੀਕ ਕਹਿ ਰਿਹਾ। ਬਾਕੀ ਯਾਰ ਅੱਜ ਉਹ ਵਕਤ ਨੂੰ ਬੜਾ ਯਾਦ ਕਰੀਦਾ ਤੇ ਅੱਖਾਂ ਚ ਅਥਰੂ ਆ ਜਾਂਦੇ ਆ। ਜਦੋਂ ਕਹਿੰਦੇ ਨਾ ਕਿ ਬਚਪਨਾ ਵਾਪਸ ਨਹੀਂ ਆਉਂਦਾ, ਮੈਂ ਕਹਿੰਦਾ ਕਿ ਆਪਣੇ ਯਾਰਾਂ ਨੂੰ ਮਿਲ ਲਓ ਜਿਹੜੇ ਬਚਪਨ ਦੇ ਦਿਨ ਗੁਜ਼ਾਰੇ ਜਿਨ੍ਹਾਂ ਨਾਲ। ਮੈਂ ਕਹਿੰਦਾ ਵਕਤ ਯਾਦ ਆ ਜਾਂਦਾ ਕਿ ਬਚਪਨਾ ਵਾਪਸ ਆਉਂਦਾ ਕਿ ਨਹੀਂ ਆਉਂਦਾ। ਆਉਂਦਾ ਮੇਰਾ ਤੇ ਆਇਆ। ਯਕੀਨ ਕਰ 15 ਦਿਹਾੜੇ ਹੋ ਗਏ ਤੇਰੇ ਕੋ ਆਇਆ। ਇੰਜ ਹੀ ਲੱਗਦਾ ਜਿਵੇਂ ਕੱਲ ਦੀ ਗੱਲ ਏ ਯਾਰ। 15 ਦਿਨ ਲੰਘ ਵੀ ਗਏ ਨੇ। ਵੇਖ ਲੈ ਅਕਰਮ। ਓਏ ਹੋਏ ਠੀਕ ਕਹਿੰਦੇ ਹਨ ਕਿ ਯਾਰ ਐਸਾ ਟਾਈਮ ਆ ਜਾਣਾ ਕਿ ਦਿਨ ਜਿਹੜੇ ਨੇ ਉਹ ਘੰਟਿਆਂ ਅੰਗਰ ਲੰਘਣੇ ਨੇ। ਇੰਜੀ ਤੇ ਮਹੀਨੇ ਦਿਨਾਂ ਅੰਗਰ ਲੰਘਣੇ ਨੇ, ਸਾਲ ਮਹੀਨਿਆਂ ਦੀ ਤਰ੍ਹਾਂ। ਇਸ ਤਰ੍ਹਾਂ ਹੀ ਫਟਾਫਟ ਟਾਈਮ ਗੁਜ਼ਰ ਜਾਂਦਾ ਯਾਰ। ਮੈਂ ਕਹਿਣਾ ਅਕਰਮ
ਕੀ ਸੀ ਜੇ ਯਾਰ, ਵਾਹਿਗੁਰੂ ਇਹ ਟਾਈਮ ਇੱਥੇ ਹੀ ਰੋਕ ਦਿੰਦਾ ਤੇ ਨਾ ਤੂੰ ਮੇਰੇ ਤੋਂ ਉਧਰ ਜਾਂਦਾ ਨਾ ਮੈਂ ਤੇਰੇ ਤੋਂ ਉਧਰ ਜਾਂਦਾ ਯਾਰ। ਬਸ ਇਦਾਂ ਹੀ ਹੈ ਸਰਦਾਰ ਜੀ, ਵਕਤ ਨੇ ਜਦੋਂ ਪਾਸਾ ਪਲਟਿਆ, ਵੇਖੋ ਨਾ ਇੱਥੇ ਚੰਗਾ ਭਲਾ ਸਾਰਾ ਕਾਰੋਬਾਰ ਸੈੱਟ ਸੀ। ਹਾਏ ਆ ਮੇਰੇ ਬੱਚੇ ਵੀ ਕੰਮ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਲੇਕਿਨ ਜੋ ਬਚਪਨ ਦੇ ਵਿੱਚ ਯਾਰਾਂ ਨੂੰ ਮਿਲ ਕੇ ਸਵਾਦ ਹੁੰਦਾ ਨਾ, ਮੈਂ ਉਸ ਤੋਂ ਬਾਅਦ ਇਹ ਹੁਣ ਖੁਸ਼ 15 ਦਿਨ ਕੱਢੇ ਨੇ ਜਦੋਂ ਦੇ ਤੁਸੀਂ ਗਏ ਹੋ। ਯਕੀਨ ਕਰਕੇ ਜਾਣ ਅਕਰਮ, ਮੈਨੂੰ ਵੀ ਬੜਾ ਹੀ ਚਾਅ ਸੀ ਕਿ ਕਿਹੜਾ ਵਕਤ ਹੋਵੇ ਮੈਂ ਵਕਤ ਦੀਆਂ ਰੱਸੀਆਂ ਤੋੜਾਂ ਤੇ ਆਪਣੇ ਯਾਰ ਦੇ ਕੋਲ ਜਾਵਾਂ। ਬਸ ਵਾਹਿਗੁਰੂ ਨੇ ਉਹ ਟਾਈਮ ਲੈ ਹੀ ਆਂਦਾ ਕਿ ਅੱਜ ਮੈਂ ਆਪਣੇ ਯਾਰ ਦੇ ਕੋਲ ਬੈਠਾ। ਓਏ ਐਵੇਂ ਦਿਲ ਨਹੀਂ ਹੌਲਾ ਕਰੀਦਾ, ਹੁਣ ਅਸੀਂ ਸਾਰੀ ਜ਼ਿੰਦਗੀ ਜਿਹੜੀ ਬਾਕੀ ਦੀ ਇੱਥੇ ਹੀ ਕੱਢਾਂਗੇ। ਬਸ ਮੁੰਡਿਆਂ ਦੀ ਸੁਣਾ, ਕੈਨੇਡਾ ਸੈੱਟ ਨੇ ਹੁਣ? ਸੈੱਟ ਨੇ ਆਪਣੇ ਆਪਣੇ ਕਾਰੋਬਾਰ ਆ। ਚਲੋ ਵਧੀਆ ਵਧੀਆ। ਗਏ ਕਦੀ ਚੱਕਰ ਲੱਗਾ? ਮੈਨੂੰ ਬੜਾ ਕਿਹਾ, ਮੈਂ 5 ਦਿਨ ਰਿਹਾ ਬਿਮਾਰ ਹੋ ਗਿਆ ਬਈ ਅਕਰਮ। ਉਹ ਭਰਜਾਈ ਸਾਡੀ ਤੇ ਹੋ ਗਈ ਫੌਤ। ਬਾ ਪੂਰੀ ਹੋ ਗਈ ਆ ਉਹ ਜਦੋਂ ਦੀ, ਹਾਂ ਉਦੋਂ ਦੇ ਬਾਲ ਬੱਚੇ ਹੀ ਆ। ਤੇ ਚਲਾ ਜਾ ਕੈਨੇਡਾ, ਉੱਥੇ ਜਾ ਕੇ ਮੇਮ ਸ਼ੇਮ ਕਰ ਲਾ। ਹੁਣ ਉਹ ਉਮਰਾਂ ਨਹੀਂ ਰਹੀਆਂ ਅਕਰਮ, ਹਾਂ ਹੁਣ ਕਿਤੇ ਤੇ ਬਸ ਇਹ ਹੀ ਆ, ਹੂੰ, ਅੱਗੇ ਸਵਰਗਾਂ 'ਚ ਜਗ੍ਹਾ ਬਣ ਜਾਵੇ ਚੰਗੀ, ਹੋਰ ਕੀ ਆ। ਰੱਬ ਮਿਹਰ ਕਰੇਗਾ ਸਰਦਾਰ ਜੀ, ਇੰਜ ਹੀ ਆ। ਏਦਾਂ ਹੀ ਹੈ ਸਾਰਾ। ਮੈਂ ਕਹਿੰਦਾ ਬਸ ਹੁਣ ਜੇ ਮੌਤ ਆ ਵੀ ਜਾਏ ਨਾ, ਕੋਈ ਦੁੱਖ ਨਹੀਂ ਯਾਰਾ। ਆ ਤੇ ਭਲਾ ਹੋਵੇ ਇਹਨਾਂ ਦਾ, ਜਿਹੜੇ ਆ ਕੰਮ ਨਹੀਂ ਕਰਦੇ ਆ ਵੀਡੀਓ ਵਾਲੇ, ਜਿਨ੍ਹਾਂ ਨੇ ਸਾਨੂੰ ਆ ਵੇਖੋ ਮੋਰ ਵੇਖੋ ਮੌਤ ਚ ਆਇਆ ਜੀ ਸਰਦਾਰ ਜੀ। ਵਾਹ ਜੀ ਵਾਹ, ਕਿਆ ਕਹਿਣੇ ਆ, ਕਿਆ ਕਹਿਣੇ। ਇਹ ਰੱਬ ਹੀ ਆ ਸਾਰਾ ਕੁਝ ਭਰਾਵਾ। ਆ ਵੇਖ ਲੋ ਕਿ ਕਿੱਡਾ ਸੋਹਣਾ ਲੱਗਣ ਡਿਆ। ਹਾਂ ਹਾਏ ਹਾਂ, ਸ਼ਰਮਾਂਦਾ ਤੁਹਾਡੇ ਤੋਂ, ਸ਼ਰਮਾਂਦਾ ਹਨਾ। ਇਹਨੂੰ ਇਹ ਹੀ ਆ ਨਾ ਕਿ ਉਪਰੇ ਦੇਸ਼ ਦਾ ਕੁਦਰਤ ਨਜ਼ਰ ਆਉਂਦੀ ਸਰਦਾਰ ਜੀ ਇਹਨਾਂ ਆਉਂਦੀ ਚੀਜ਼ਾਂ 'ਚ। ਆਉਂਦੀ ਆ ਜੀ। ਵਾਹਿਗੁਰੂ ਮਿਹਰ ਕਰੇ। ਜਿੰਨੇ ਸਾਨੂੰ ਮਿਲਾ ਦਿੱਤਾ ਨਾ, ਇਹ ਉਹਦਾ ਹੀ ਕੰਮ ਨੇ ਸਰਦਾਰ ਜੀ। ਵਾਹਿਗੁਰੂ, ਨਹੀਂ ਤੇ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ ਹੈਗੀ। ਨਾ ਜੀ ਨਾ। ਉਧਰੋਂ ਜਿਹੜਾ ਵੀ ਆਉਣਾ ਇੱਥੇ ਜੱਸੇ ਜੁੱਸੇ ਆਂਦੇ ਸੀ, ਤੇ ਮੈਂ ਜਿਹਨੂੰ ਵੀ ਪੁੱਛਣਾ ਉਹਨਾਂ ਨੇ ਕਹਿਣਾ ਕਿ ਯਾਰ ਸਾਨੂੰ ਨਹੀਂ ਪਤਾ। ਉਹ ਤੇ ਭਲਾ ਹੋਵੇ ਆ ਜਿਹੜੇ ਨਾਸਰ ਹਰੀ, ਢਿੱਲੂ ਹਰੀ, ਹਾਂ ਜਿਨ੍ਹਾਂ ਨੇ ਮਿਲਾ ਦਿੱਤਾ ਦੁਬਾਰਾ ਸਾਨੂੰ ਫੇਰ। ਇੰਜੀ ਅਕਰਮ, ਇੰਜੀ ਏ। ਜੇ ਨਾ ਕਿਤੇ ਆਣ ਜਾਣ ਹੋਵੇ। ਹਾਂ ਕੀ ਹਾਲ ਹੈ ਪੁੱਤ? ਠੀਕ ਹੈ? ਕੀ ਹਾਲ ਹੈ ਸਰਦਾਰ ਜੀ? ਆ ਤਾਇਆ ਤੇਰਾ ਥੱਕ ਗਿਆ, ਘੁੱਟ ਦੇ ਵੇ ਮੁੰਡਾ। ਉਹ ਨਹੀਂ ਆ, ਨਹੀਂ ਉਹ ਨਹੀਂ, ਇੱਧਰ ਆ ਨਹੀਂ, ਯਾਰ। ਕੋਈ ਇੰਜ ਦੀ ਗੱਲ ਨਹੀਂ। ਵਾਲੇਕਮ ਸਲਾਮ, ਕੀ ਹਾਲ? ਕੀ ਹਾਲ ਆ ਠੀਕ ਉਹ ਠਾਕ। ਸਰਦਾਰ ਜੀ ਲੰਮੇ ਪਵੋ, ਤੁਹਾਨੂੰ ਮੁੰਡਾ ਹੱਥ ਮਾਰ ਉਹ ਦਿੰਦਾ। ਨਹੀਂ, ਉਹ ਕੋਈ ਗੱਲ ਨਹੀਂ ਅਕਰਮ। ਉਹ ਪੁੱਤਰ ਹੈ ਤੁਹਾਡਾ, ਕੀ ਹੋ ਗਿਆ ਉਹ ਤੁਹਾਨੂੰ? ਪੁੱਤਰ ਹੈ, ਜਿਉਂਦਾ ਵਸਦਾ ਰਵੇ। ਹਾਂ। ਬੈ ਸ਼ੇਰਾ ਬੈ। ਆਓ ਤਾਂ ਕਰੋ, ਲੱਤਾਂ ਤੇਰਾ ਮਾਰਦੇ, ਹੱਥ ਮਾਰਦੇ। ਉਹ ਨਹੀਂ ਉਹ ਭਾਈ ਦਾ ਹਾਂਜੀ ਹਾਂਜੀ ਹਾਂਜੀ। ਉਹ ਪੁੱਤਰ ਤਾਏ ਨੂੰ ਘੁੱਟ ਤੇਰਾ, ਇੱਧਰ ਹੋ ਘੁੱਟ ਕੋਨੀ ਗੱਲ। ਆਓ ਕਿੱਸਾ ਰਿਹਾ ਫਿਰ ਅੱਬਾ ਜੀ ਨਾਲ ਟੂਰ ਬਾਹਰ ਦਾ। ਮੈਂ ਕਹਿਣਾ ਪੁੱਤ ਵੇਖ ਕੇ। ਬਾਹਰ ਦਾ ਟੂਰ ਅਸੀਂ ਕਿਹੜਾ ਕੋਈ ਉੱਥੇ ਜਾਪਾਨ ਗਏ ਹਾਂ। ਮਤਲਬ ਪਿਆਲੀਆਂ ਮੱਝਾਂ ਫੂ ਤੇ ਗਏ, ਡੇਰੇ ਤੇ ਗਏ। ਇੰਨੀ ਗਰਮੀ 'ਚ ਕਿੱਥੇ ਲੈ ਗਏ ਸਰਦਾਰ? ਓਏ ਜੋ ਵੀ ਹੈ ਨਾ ਅਕਰਮ, ਤੇਰਾ ਸੁਭਾਅ ਨਹੀਂ ਬਦਲਿਆ ਬਈ ਸ਼ੁਰੂ ਤੋਂ ਹੀ। ਆ ਸੁਭਾਅ ਕਾਦਾ ਪਤਾ? ਉਹ ਪਾਣੀ ਪੀਣਾ, ਸ਼ਿਕੰਜਵੀ। ਸ਼ਿਕੰਜਵੀ ਮੈਂ ਕਹਿੰਦਾ ਜੇ ਇਹ ਮੌਸਮ 'ਚ ਨਹੀਂ ਪੀਣੀ ਤਾਂ ਫਿਰ ਕਦੋਂ ਪੀਣੀ ਹੈ? ਆ ਚਲੋ ਰਹਿਣ ਦਿੰਨੇ ਆ ਫਿਰ। ਚਲੋ ਜੇ ਤੁਹਾਡਾ ਨਹੀਂ ਦਿਲ ਕਰਦਾ ਤੇ ਰਹਿਣ ਦਿੰਨੇ ਆ। ਆ ਬੜਾ ਤੂੰ ਸ਼ਰੀਰ ਆ ਓਏ। ਨਹੀਂ ਨਹੀਂ ਬਣਾ ਲੈਨੇ ਆ। ਆ ਕਾਕਾ, ਆ ਸ਼ਿਕੰਜਵੀ ਬਣਾ, ਸ਼ਿਕੰਜਵੀ। ਇਹ ਮਿੱਠਾ ਤੇਜ਼ ਰਹਿਣਾ ਘੱਟ। ਆ ਮਿੱਠੀ ਨਹੀਂ ਆ ਮੌਸਮ 'ਚ ਪੁੱਤ ਲੂਣੀ ਪੀਣੀ ਚਾਹੀਦੀ ਓਏ ਆ। ਉਹ ਲੂਣੀ ਸ਼ਿਕੰਜਵੀ ਬੜੀ ਸੋਹਣੀ ਲੱਗਦੀ ਆ, ਉਹਨਾਂ ਨੂੰ ਪਤਾ ਹੈ, ਸ਼ੁਰੂ ਤੋਂ ਲੂਣੀ ਪੀਂਦੇ ਨੇ, ਮੈਨੂੰ ਪਤਾ। ਤੇ ਸ਼ਿਕੰਜਵੀ 'ਚ ਪੱਤੀ ਕਿੰਨੀ ਕੁ ਹੋਵੇ? ਤੂੰ ਨਾ ਹਟੀ ਅਕਰਮ, ਤੂੰ ਸ਼ੁਰੂ ਤੋਂ ਇੰਜ ਸ਼ਰਾਰਤੀ ਹੈ ਯਾਰ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਇੰਨਾ ਟਾਈਮ ਹੋ ਗਿਆ, ਸ਼ਾਮ ਨੂੰ ਜਾਣਾ ਹੁੰਦਾ ਨੇ, ਮੱਝਾਂ ਨਹੀਂ ਮੰਗਵਾਉਣੀਆਂ, ਧਾਰਾ ਸ਼ਰਨ ਚੋਣੀਆਂ। ਓਏ ਆ ਕਾਕਾ, ਆ ਮੱਝਾਂ ਲਿਆ ਏ। ਤੇ ਆਹੋ ਟਾਈਮ ਨਾਲ ਲਿਆਓ ਚੋਣੀਆਂ ਨੇ, ਲੈ ਵੋ। ਉਹ ਬੰਦਾ ਬਾਹਰ ਖਲੋਤਿਆ ਸੀ, ਅਕਬਰ ਕਸਾਈ ਨੇ। ਹਾਂ ਉਹ ਲੋਰੂ ਆਇਆ ਜੇ, ਕਹਿੰਦਾ ਤਾਏ ਤੁਹਾਡੇ ਆਏ ਨੇ। ਤੇ ਉਹ ਲਾਹੌਰੋਂ ਜਿਹੜਾ ਆਇਆ ਉਹਨੂੰ ਕੀ ਪਤਾ ਹੀ। ਯਾਰ ਤੂੰ ਕੀ ਹੋ ਗਿਆ? ਸਾਡਾ ਨਹੀਂ ਨਹੀਂ, ਅਕਬਰ ਲੋਰੂ ਆਇਆ, ਹਮਸਾਇਆ ਆਪਣਾ।
ਓਏ ਆਹੋ ਹਮਸਾਇਆ ਆਇਆ ਨਾ, ਉਹ ਮਿਲ ਕੇ ਗਿਆ ਇਹਨਾਂ ਨੂੰ ਘਰਾਤੀ। ਅੱਛਾ ਜੀ, ਉਹ ਤਾਂ ਕਹਿਣ ਦੇ ਤਾਇਆ ਮੈਂ ਮਿਲਣਾ ਜਾ ਕੇ, ਮੈਂ ਮੇਲਾ ਕਹਿੰਦਾ ਦਿਲ ਨਹੀਂ ਕਰਦਾ। ਮੈਂ ਕਿਹਾ ਕਿਉਂ? ਅਕਬਰ ਕਿਹੜਾ? ਅਕਬਰ ਕਸਾਈ। ਓਏ ਅੱਛਾ ਕਸਾਈ ਜਿਹੜਾ, ਉਹ ਨਹੀਂ ਹਲੀ ਆਇਆ। ਮੈਂ ਕਿਹਾ ਅਕਬਰ ਰਾਈ ਤੇ ਕੱਲ ਮਿਲ ਕੇ ਗਿਆ। ਨਹੀਂ ਅਕਬਰ ਕਸਾਈ ਬੜਾ ਪੁੱਛਣ ਦਾ ਸੀ ਤੁਹਾਡਾ। ਅੱਛਾ ਆਂਦਾ ਤਾਇਆ ਆਇਆ, ਆਂਦਾ ਮੇਰਾ ਨਹੀਂ ਦਿਲ ਕਰਨ ਦਾ ਮਿਲਣ ਤੇ। ਮੈਂ ਕਿਹਾ ਕਿਉਂ, ਤੈਨੂੰ ਸ਼ਰਮ ਨਹੀਂ ਇਹ ਗੱਲ ਕੀਤੀ ਹੈ? ਆਂਦਾ ਬਚਪਨ ਚ ਤਾਏ ਨੇ। ਇੱਧਰ ਆ ਨਾ, ਤਾਏ ਦੇ ਸਾਹਮਣੇ ਆ, ਜਿਹੜੀ ਗੱਲ ਕਰਨੀ ਇੱਥੇ ਬਹਿ ਕਰ। ਅੱਛਾ ਜੀ, ਇੱਥੇ ਆ। ਖੁੱਲਾ ਵਾ। ਆਹੋ ਪੁੱਤ ਖੁੱਲ ਡੁੱਲ ਕੇ ਬੈਠ। ਤਾਏ ਦੀ ਧੌਣ ਨੂੰ ਵਲਦਾ ਨਾ ਪੈ ਜੇ, ਇੰਜ ਵੇਖੀ ਜਾਣ ਡਿਆ। ਡਿਗਰੀ ਕਰ ਲਈ ਜੇ? ਕਿਹੜੀ ਡਿਗਰੀ ਕੀਤੀ? ਡਾਕਟਰੀ ਦੀ। ਡਾਕਟਰ ਬਣਨ ਡਿਆ ਜੇ ਮਾਸ਼ਾਅੱਲਾ। ਵਾਹ ਵਾਹ ਵਾਹਿਗੁਰੂ ਮਿਹਰ ਕਰੇ ਬਈ। ਇਹਨੇ ਕੀਤੀ ਜੇ MBBF। MBBF ਉਹ ਕੀ ਪੁੱਤ? ਤਾਇਆ ਮੈਟ੍ਰਿਕ ਬਾਰ-ਬਾਰ ਫੇਲ। ਓਏ ਦੋਵੇਂ ਭਰਾ ਮਜ਼ਾਕ ਗੱਲਾਂ ਜੁਗਤਾਂ ਕਰਦੇ ਇੱਕ ਦੂਜੇ ਨੂੰ। ਆ ਠੀਕ ਆ। ਥੈਲੇ ਦੀ ਗੱਲ ਨਹੀਂ ਮੰਨੀ, ਮਜ਼ਾਕ ਕਰਦਾ ਹੈ। ਕ੍ਰੋਸ ਕਰਦਾ। ਨਾ ਤਾਇਆ ਜੀ ਉਹ ਕਿਹੜੀ ਗੱਲ ਸੀ ਆਂਡਿਆਂ ਵਾਲੀ? ਉਹ ਨਹੀਂ ਹਟਿਆ ਤੂੰ ਅਕਰਮ, ਬੜਾ ਤੂੰ ਆ। ਬਸ ਪੁੱਤ ਬਚਪਨ ਦੇ ਵਿੱਚ ਬੜੀਆਂ ਇੰਜ ਦੀਆਂ ਖੇਡਾਂ ਖੇਡੀਆਂ। ਮੈਂ ਨਹੀਂ ਇਹਨਾਂ ਨੂੰ ਦੱਸਿਆ ਕਿ ਅੰਡੇ ਚੁੱਕ ਕੇ ਵੇਚੇ ਅਸੀਂ ਛੋਟੇ ਹੁੰਦੇ ਆ। ਵਾਹ 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 ਵਾਹ। ਆ ਹੋ ਜਾਂਦਾ ਪੁੱਤ, ਇਹ ਤੇ ਕੁਝ ਵੀ ਨਹੀਂ। ਉਹ ਦੌਰ ਚ ਰੌਣਕਾਂ ਹੀ ਬੜੀਆਂ ਸਨ, ਤੁਹਾਡੇ ਦੌਰ ਆਲਾ ਸਨ। ਸਿੱਧੇ ਬੰਦੇ ਹਨ ਅਸੀਂ। ਅੰਡੇ ਚੁੱਕ ਕੇ ਵੇਚੇ, ਅਗਲੇ ਮੁਰਗੀ ਦੇ ਪੈਸੇ ਲਏ। ਅੱਛਾ ਬਾਈ, ਉਹ ਇੱਕ ਵਾਰੀ ਪਤਾ ਲੱਗਾ ਸੀ ਇਹ ਪੈਲੀਆਂ ਦੇ ਵਿੱਚ ਮੂਲੀਆਂ ਕੱਢਦੇ ਵੀ ਫੜੇ ਗਏ ਸੀ। ਉਹ ਪੁੱਤ ਬੜਾ ਪੈਲੀਆਂ 'ਚ ਮੂਲੀਆਂ ਨਿਕਲਦੀਆਂ, ਹੋਰ ਉਹਦੇ ਜੋ ਕੀ ਓਏ ਬੰਦਾ ਚੋਰੀ ਦੀਆਂ ਟ੍ਰੇਨ ਨਿਕਲਦੀ ਹੈ ਚੋਰੀ ਦੀਆਂ ਮੂਲੀਆਂ। ਬਸ ਉਹ ਇਹ ਭਾ ਹਰ ਵਕਤ ਕੋਮੇ ਚ ਹੁੰਦਾ ਯਾਰ। ਅਕਰਮ ਤੂੰ ਇੱਕ ਗੱਲ ਮੇਰੀ ਮੰਨੇ ਨਾ। ਹਾਂ ਇਹਦੇ ਔਖਾ ਸੌਖਾ ਆ ਕੇ ਕਬਾੜੀਏ ਨੂੰ ਆ ਪੁੱਤਰ ਦੇ ਕੇ ਕਿਤੋਂ ਨਵੀਂ LCD ਲੈ ਲਾ। ਨਹੀਂ ਯਾਰ, ਪੁੱਤਰ ਤੇ ਪੁੱਤਰ ਹੀ ਹੁੰਦੇ ਨੇ ਨਾ। ਉਹ ਹੁੰਦੇ ਪੁੱਤਰ ਹੀ ਆ, ਬਾਕੀ ਗੱਲ ਇਹ ਆ ਇਹੋ ਜਿਹੇ ਪੁੱਤਰ ਦੇ ਕੇ ਤੇ ਨਹੀਂ ਨਾ LCDਆਂ ਲਈਦੀਆਂ। ਨਹੀਂ ਨਹੀਂ ਦਿੰਦੇ ਨਹੀਂ ਆ, ਦਿੰਦੇ ਹੀ ਨਹੀਂ। ਮੈਂ ਗਿਆ, ਉਹਨਾਂ ਨੇ LCD ਦਿੱਤੀ ਨਹੀਂ ਹੈਗੀ। ਹੋਰ ਕੀ ਕਿਹਾ ਉਹਨਾਂ ਕਿਹਾ ਨਹੀਂ ਭਾਈ LCD ਮਹਿੰਗੀ ਹੈ। ਤਾਇਆ ਤੈਨੂੰ ਮੈਂ ਵੇਲਾ ਇੱਥੋਂ ਘੁੱਟਣੇ ਆ। ਹਾਂ ਜੇ ਗੱਲ ਵੱਧ ਗਈ ਨਾ ਸਮਝ ਤਾਂ ਗਿਆ ਹੀ। ਓਏ ਹਿਆ ਕਰ। ਤਾਇਆ ਵੇ ਸ਼ੁਗਲ ਤੇ ਲਾਣਾ ਅੱਬਾ ਨਾਲ। ਅੱਛਾ ਖਾਣਾ ਕੀ ਜੇ ਸਰਦਾਰ ਜੀ? ਔਰ ਨਹੀਂ ਆ ਪਹਿਲੇ ਸਕੰਜਵੀ ਨਾਲ ਰੱਜ ਗਿਆ, ਹੁਣ ਕੀ ਖਾਣਾ? ਨਹੀਂ ਨਹੀਂ ਸਕੰਜਵੀ ਮੈਂ ਕਿਹਾ ਯਾਰ ਫਿਰ ਭੁੱਖ ਮਰ ਜਾਣੀ ਹੈ। ਨਹੀਂ ਨਹੀਂ ਮਰ ਤੇ ਤੇਰੀਆਂ ਗੱਲਾਂ ਨਾਲ ਅੱਗੇ ਹੀ ਗਈ ਹੈ। ਓਏ ਐਡੀ ਗੱਲ ਕੋ ਨਹੀਂ, ਬਸ ਚਲੀਏ ਕਿਸੇ ਅੱਛੇ ਹੋਟਲ ਤੇ ਵੱਡੇ ਤੇ ਖਾਣਾ ਖਵਾ ਕੇ ਲਈ। ਉਹ ਚੱਲਨੇ ਆ ਪਿਓ ਤੁਹਾਡਾ, ਤੁਹਾਨੂੰ ਇਸ ਗੱਲ ਦਾ ਪਤਾ ਛੋਟੇ ਹੁੰਦਿਆਂ ਵਾਹ ਇੱਥੇ ਹੁੰਦਾ ਬਰਕਤ ਲੰਬੜਦਾਰ ਆ ਪਰਾਂ ਕਿਤੇ ਨਾਲ ਪਿੰਡ ਹੈ ਲੈ ਵੀ ਹੈ। ਹੈ ਨਾ। ਆਹੋ ਮੈਂ ਤੇ ਤੇਰਾ ਪਿਓ ਅਸੀਂ ਚੋਰੀ ਪੱਠੇ ਵੱਢ ਕੇ ਉਹਦੀ ਪੈਲੀ ਚੋਂ ਵੇਚਦੇ ਰਹੇ ਆ ਪੁੱਤ। ਉਹ ਕੈਸੀ ਗੱਲ ਹੈ, ਦਾਤਰੀ ਵੀ ਉਹਦੀ, ਦਾਤਰੀ ਵੀ ਉਹਦੀ, ਪੱਠੇ ਵੀ ਉਹਦੇ, ਦਾਤਰੀ ਵੀ ਉਹਦੀ। ਤੇਰੇ ਪਿਓ ਤੇ ਬੜੇ ਬੜੇ ਲੰਮੇ ਵਾਲ ਹੁੰਦੇ ਸਨ। ਉਹਨੇ ਲਾਏ ਨੇ ਫਿਰ। ਆ ਪੁੱਤਰ ਉਹਨੇ ਪੰਚ ਕੀਤੀ ਫਿਰ। ਤਾਇਆ ਤੂੰ ਕਿਵੇਂ ਬਚ ਗਿਆ? ਆ ਬਸ ਪੁੱਤ ਓਏ, ਹਾਂ ਖੈਰ ਇਹ ਸਾਰੇ ਕੰਮ ਚੱਲਦੇ ਹੁੰਦੇ ਆ। ਉਹ ਛੋਟੇ ਹੁੰਦਿਆਂ ਸ਼ਰਾਰਤਾਂ ਤੇ ਫਿਰ ਹੁੰਦੀਆਂ ਹੀ ਹੁੰਦੀਆਂ। ਇਹ ਗੱਲਾਂ ਜਿਹੜੇ ਬੰਦਾ ਬੁੱਢਾ ਹੋਏ ਨਾ ਤੇ ਇਹੋ ਹੀ ਤੁਹਾਡਾ ਆਕਸੀਜਨ ਹੈਗੇ, ਯਾਦ ਕਰ ਕਰਕੇ ਕੀ ਕਹਿਣਾ। ਲੋਕਣ ਮੀਟੀ ਖੇਡਣੀ। ਆ ਗਈ ਲੈਟ ਆ ਗਈ ਹੈ। ਤੇਰਾ ਵਾਹਿਗੁਰੂ ਤੇਰੇ ਤੇ ਮਿਹਰ ਕਰੇ ਆ। ਤਾਇਆ ਇੱਕ ਗੱਲ ਦਾ ਪਤਾ ਹੋਰ ਵੀ ਲੱਗਾ, ਆਪਾਂ ਦੱਸਦਾ ਸੀ। ਉਹ ਕੀ? ਸੁਣਿਆ ਤੂੰ ਛੋਟੇ ਨੇ ਜੁੱਤੀਆਂ ਬੜੀਆਂ ਚੁੱਕਦਾ ਹੈ। ਉੱਤੇ ਜੁੱਤੀਆਂ ਤੇ ਵੱਡਿਆਂ ਦੀਆਂ ਅੱਜ ਵੀ ਇਹੀ ਚੁੱਕਨੇ ਆ। ਜਿੰਨੇ ਵੱਡਿਆਂ ਦੀਆਂ ਜੁੱਤੀਆਂ ਨਹੀਂ ਚੁੱਕੀਆਂ ਪੁੱਤ ਉਹ ਤਰਿਆ ਨਹੀਂ। ਲੈ ਉਹਨਾਂ ਨੇ ਗੱਲ ਕਰਕੇ ਤੈਨੂੰ ਜੁੱਤੀਆਂ ਮਾਰ ਦਿੱਤੀਆਂ ਨੇ। ਇਹ ਗੱਲ ਹੁੰਦੀ ਵੱਡਿਆਂ ਦੀ, ਹੈ ਕਿ ਨਹੀਂ? ਆ ਫੋਨ ਜਿਹਾ ਆਂਡਿਆ, ਇੱਕ ਮਿੰਟ ਪੁੱਤ ਮੈਂ ਫੋਨ ਤਾਂ ਸੁਣ ਲਵਾਂ। ਸੁਣ ਲਾ ਆਇਆ ਵੇ ਘਰੋਂ ਆਇਆ ਭਤੀਜੇ ਤੇਰੇ ਦਾ। ਸੁਣ ਲਾ। ਵਾਹ ਹਾਂ ਕੁਲਦੀਪ ਦੇ ਆ ਕਿੱਦਾਂ? ਉਹ ਨਹੀਂ ਨਹੀਂ ਪੁੱਤ ਮੈਂ ਇੱਥੇ ਬੜਾ ਮਜ਼ੇ ਚ ਆਂ। ਚਾਚਾ ਤੇਰਾ ਸੇਵਾ ਕਰਦਾ। ਆ ਭਤੀਜੇ ਮੇਰੇ ਵੇਖ ਤੇ ਸਹੀ ਅੱਗੇ ਪਿੱਛੇ ਘੁੱਟਦੇ ਨੱਪਦੇ। ਵਾਪਸ ਕਿੱਦਣ ਆਣਾ ਪੁੱਤ? ਸੱਚੀ ਗੱਲ ਪੁੱਛੇ ਤੇ ਇੱਥੇ ਆ ਕੇ ਦਿਲ ਤੇ ਨਹੀਂ ਉਹ ਕਰਦਾ ਵਾਪਸ ਆਣ ਦਾ। ਬਾਕੀ ਫੇਰ ਵੀ ਵੀਜ਼ੇ ਦੇ ਹਿਸਾਬ ਨਾਲ ਪੁੱਤ ਕੱਲ ਵਾਪਸ ਆਣਾ ਮੈਂ। ਗੱਲ ਕਰਾ ਮੇਰੀ। ਆ ਆਪਣੇ ਚਾਚੇ ਅਕਰਮ ਨਾਲ ਗੱਲ ਕਰ ਪੁੱਤ ਓਏ। ਸਤਿ ਸ੍ਰੀ ਅਕਾਲ ਸਰਦਾਰ ਜੀ। ਉਹ ਨਹੀਂ ਪੁੱਤ, ਆ 60-70 ਸਾਲ ਤੁਹਾਡੇ ਕੋਲ ਹੀ ਰਿਹਾ, ਹੁਣ ਬਾਕੀ ਦੀ ਜ਼ਿੰਦਗੀ ਮੇਰੇ ਕੋਲ ਕੱਢ ਲੈਂਦਾ ਯਾਰ। ਦਿਲ ਨਹੀਂ ਕਰਦਾ ਪੁੱਤ ਭੇਜਣ ਨੂੰ।
ਵਾਪਸ ਘੱਲ ਕੇ ਤੇ ਫਿਰ ਮੈਂ ਫਿਰ ਕੱਲਿਆਂ ਰਹਿ ਜਾਣਾ ਯਾਰ। ਦਿਲ ਨਾ ਛੋਟਾ ਕਰ ਕਰਮ। ਚਲੋ ਵਾਹਿਗੁਰੂ। ਪੁੱਤ ਕੋਈ ਚੀਜ਼ ਚਾਹੀਦੀ ਦੱਸ, ਪਾਕਿਸਤਾਨ ਤੋਂ ਭੇਜਾਂ? ਦੱਸ, 2 ਕੁ ਮੱਝਾਂ ਭੇਜ ਦੇ। ਆ ਬਾਪੂ ਤੇਰੇ ਨੂੰ ਮੱਝ ਤੇ ਪਾ ਕੇ ਭੇਜ ਦਿੰਨੇ ਆ, ਸੋਹਣਾ ਲੱਗੂ। ਨਾਲ ਝੋਟਾ ਦੇ ਦਿੰਨੇ ਇੱਕ ਅੱਧਾ, ਹੈਂ? ਚਲੋ ਖੈਰ ਹੋ ਜੇ ਪੁੱਤ, ਚੱਲੇ ਆ ਕਿਤੇ ਬਾਹਰ ਖਾਣਾ ਛਾਣਾ ਖਾਣ, ਫਿਰ ਦਿੰਨੇ ਆ। ਤਲਾਹ ਦੇ ਦੇਣੀ ਇਹਨੂੰ। ਤਲਾਹ ਦੇ ਦਿੱਤੀ ਆ ਮੈਂ ਉਹਨੂੰ। ਇਹ ਕਹਿ ਤੇ ਦਿੱਤਾ ਕਿ ਕੱਲ ਦੀ ਹੁਣ ਵਾਪਸੀ ਆ, ਕਿਉਂਕਿ ਪਿੱਛੇ ਵੀਜ਼ੇ ਦਾ ਦਿਨ ਇੱਕ ਰਹਿ ਗਿਆ। ਉਹ ਕੋਈ ਨਹੀਂ, ਵੀਜ਼ਾ ਵਧਵਾ ਲਾਂਗੇ। ਉਹ ਤੇਰੀ ਬੜੀ ਮਿਹਰਬਾਨੀ ਅਕਰਮ। ਆ ਜਿੰਨਾ ਤੂੰ ਕੀਤਾ ਮੈਨੂੰ ਤੇ ਇਹ ਜ਼ਿੰਦਗੀ ਭਰ ਨਹੀਂ ਉਹ ਭੁੱਲਣਾ। ਹੁਣ ਮੈਂ ਕਹਿੰਦਾ ਜਿਹੜੇ ਬਾਕੀ ਦੇ ਸਾਹ ਨੇ ਨਾ ਮੇਰੇ ਮੁੱਕ ਵੀ ਜਾਣ ਨਾ, ਤੇ ਆ ਜਿਹੜੀਆਂ ਰੌਣਕਾਂ ਆ ਜਿਹੜੇ ਤੇਰੇ ਪੁੱਤਰ ਵੇਖ ਲੈ ਨਾ, ਮੇਰਾ ਕਲੇਜਾ ਐਡਾ ਹੋ ਗਿਆ। ਆ ਤੂੰ ਨਹੀਂ ਮਰਦਾ, ਪਤਾ ਹੀ ਛੋਟੇ ਹੁੰਦਿਆਂ ਵੀ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ। ਤੂੰ ਨਹੀਂ ਛੇਤੀ ਪੂਰਾ ਹੁੰਦਾ, ਘਬਰਾ ਨਾ ਤੂੰ, ਐਵੇਂ ਦਿਲ ਛੋਟਾ ਨਾ ਕਰਿਆ ਕਰ। ਤੂੰ ਜਦੋਂ ਜਾਣਾ ਅੱਬੇ ਨੂੰ ਲੈ ਕੇ ਜਾਣਾ। ਆ ਚੱਲੇ ਆ, ਅਸੀਂ ਇਕੱਠੇ ਹੀ ਚੱਲੇ ਆ ਪੁੱਤ। ਅਸੀਂ ਤਾਂ ਪੁੱਤ ਬਾਹਰ ਫਿਰਨ ਇਕੱਠੇ ਹੀ ਜਾਣਾ। ਬਾਕੀ ਇੱਕ ਮੇਰੀ ਨਸੀਹਤ ਯਾਦ ਰੱਖਿਓ ਦੱਸੋ। ਪੁੱਤ, ਜਿੰਨੇ ਆਪਣੇ ਮਾਂ ਬਾਪੂ ਦੀ ਖਿਦਮਤ ਕੀਤੀ ਹੈ ਨਾ ਪੁੱਤ, ਉਹਨੂੰ ਸਵਰਗਾਂ ਦੇ ਭਾਗ ਨੇ। ਨਹੀਂ ਤਾਇਆ ਜੀ, ਲੱਸੀ ਪੀ ਜਾਂਦਾ ਜੇ, ਮੇਰੀ ਮੱਖਣ ਖਾ ਜਾਂਦਾ ਜੇ। ਉਹ ਪੁੱਤ ਸ਼ੁਕਰ ਕਰਿਆ ਕਰ ਗੁਰੂ ਦਾ ਕਿ ਕਿਤੇ ਖਾਂਦੇ ਪੀਂਦੇ ਆ, ਤੁਹਾਡਾ ਬਾਪੂ ਚੰਗਾ ਆ। ਆਏ ਗੱਲ ਤੇ ਆਏ ਇਨਸ਼ਾਅੱਲਾ। ਪੁੱਤੋ ਉਹਨਾਂ ਲਵੇਹ ਜਾ ਕੇ ਜਿਨ੍ਹਾਂ ਨੂੰ 2-2 ਦਿਨ 3 ਦਿਨ ਖਾਣ ਨੂੰ ਨਹੀਂ ਲੱਭਦਾ। ਬੇਸ਼ੱਕ। ਨਾਲੇ ਪੁੱਤਰਾਂ ਦੀ ਕਦਰ ਇਹਨਾਂ ਨੂੰ ਕੀ ਪਤਾ ਹੋਵੇ। ਵਾਹ ਵਾਹ। ਬਸ ਪੁੱਤਰ ਜਿਨ੍ਹਾਂ ਦੇ ਨਹੀਂ ਨਾ ਹੈ ਉਹਨਾਂ ਨੂੰ ਜਾ ਕੇ ਪੁੱਛੋ। ਸਾਡੇ ਬਾਪੂ ਕੋ ਪੁੱਛ, ਜਿਹਨੇ 47 ਦੀ ਜੰਗ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਵੱਢਦੇ ਆ ਵੇਖਿਆ। ਉਹ ਛੱਡ ਦਿਓ ਸਰਦਾਰ ਜੀ, ਕਿਹੜੇ ਪਾਸੇ ਟੁਰ ਪਏ ਹੋ? ਐਵੇਂ ਸਾਈਡ ਨਾ ਹੋਇਆ ਕਰੋ, ਉੱਠੋ ਚੱਲੀਏ। ਉਹ ਮੰਜ਼ਰ ਜਦੋਂ ਅਕਰਮ ਅੱਖਾਂ ਦੇ ਸਾਹਮਣੇ ਆਉਂਦਾ ਕਲੇਜਾ ਪਾਟਦਾ ਯਾਰ। ਇਹ ਧੀ ਪੁੱਤਰ ਅੱਜ ਦੇ ਇਹਨਾਂ ਨੂੰ ਕੀ ਪਤਾ ਹੋਵੇ ਕਿ ਪੁੱਤਰਾਂ ਦੇ ਦੁੱਖ ਕੀ ਨੇ। ਆਜ਼ਾਦੀਆਂ ਮਿਲ ਗਈਆਂ ਨੇ ਸਾਨੂੰ, ਉਸ ਤੇ ਬੜੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤੀਆਂ ਨੇ। ਅਸੀਂ ਕਿੱਥੇ ਕੁਰਬਾਨੀਆਂ ਦਿੱਤੀਆਂ? ਕੁਰਬਾਨੀਆਂ ਸਾਡੇ ਵੱਡ ਵਡੇਰਿਆਂ ਦਿੱਤੀਆਂ। ਵਾਕਈ। ਓਏ ਇਧਰੋਂ ਭਾਵੇਂ ਮੁਲਕਾਂ ਚੋਂ ਇਹਨਾਂ ਨੇ ਅੱਡ ਕਰ ਦਿੱਤਾ, ਬਾਕੀ ਗੁਰੂ ਜਾਣਦਾ ਸਾਡੇ ਦਿਲ ਅੱਡ ਨਹੀਂ ਹੋਏ। ਨਹੀਂ ਹੋਏ, ਨਹੀਂ ਜੀ ਬੇਸ਼ੱਕ। ਅੱਜ ਵੀ ਖਿੱਚ ਸੀ ਤੇ ਅਸੀਂ ਬੁਲਾ ਲਿਆ ਨਾ। ਵਾਹ ਵਾਹ ਵਾਹ। ਖਿੱਚ ਸੀ ਤੇ ਅਸੀਂ ਮਿਲਣ ਨੂੰ ਤਰਸਣ ਡਏ ਹਾਂ ਇੱਕ ਦੂਜੇ ਨੂੰ। ਅਕਰਮ, ਮੈਂ ਜਲਦੀ ਤੋਂ ਜਲਦੀ, ਮੇਰੇ ਗੁਰੂ ਦੀ ਕਿਰਪਾ ਰਹੀ ਤੇ ਮੈਂ ਤੈਨੂੰ ਇੱਥੋਂ ਲਾਜ਼ਮੀ ਉੱਥੇ ਬੁਲਾਉਂ। ਲਾਵਾਂਗੇ ਚੱਕਰ। ਆਪਣੇ ਪੁੱਤਰ ਲੈ ਕੇ ਆਈ। ਹਾਂ, ਸਾਰੇ ਆਵਾਂਗੇ। ਚਾਹੇ ਸੰਤਾਇਆ ਕਿਉਂ ਨੀ ਪੁੱਤ, ਉੱਥੇ ਆ, ਉੱਥੇ ਤੇਰੀ ਅੱਖ ਦਾ ਵੀ ਇਲਾਜ ਕਰਾਵਾਂਗੇ, ਠੀਕ ਹੋ ਜਾਏਗੀ। ਆਓ ਸਰਦਾਰ ਜੀ ਚੱਲੀਏ, ਜਰਾ ਖਾਣਾ ਛਾਣਾ ਖਵਾਈਏ ਤੁਹਾਨੂੰ ਬਾਹਰੋਂ। ਚੱਲ ਠੀਕ ਹੈ ਅਕਰਮ। ਮੈਂ ਤੁਹਾਡੇ ਤਾਏ ਨੂੰ ਜਰਾ ਬਾਹਰ ਖਾਣਾ ਛਾਣਾ ਖਵਾ ਲਿਆਵਾਂ। ਹਾਂ, ਖਵਾ ਲੋ, ਪੈਸੇ ਆ ਜਾਣ ਕੋਲ। ਆਹ ਪੁੱਤ ਪੈਸੇ ਤੇ ਬੜੇ ਨੇ। ਤਾਇਆ ਦੇ ਨਾਲ ਲਵਾ ਦੇ ਜੇ। ਉਹ ਨਹੀਂ ਅੱਜ ਇਹਦੇ ਮੇਰੇ ਪੈਸਿਆਂ 'ਚ ਕੋਈ ਫਰਕ ਆ। ਉਹ ਜਿੱਦਣ ਦੇ ਆਏ ਨੇ ਪੁੱਛ ਲਾ, ਮੈਂ ਤੇ ਇਹਨਾਂ ਨੂੰ ਉਹ ਵੀ ਨਹੀਂ ਲੈਣ ਦਿੱਤੇ। ਉਹ ਚੇਂਜ ਕਰਨ ਦੇ ਜਿਹੜੇ ਹੁੰਦੇ ਨੇ, ਉੱਥੋਂ ਦੇ ਪੈਸੇ ਜਿਹੜੇ ਲੈ ਕੇ ਆਇਆ ਤੇ ਮੈਂ ਕਿਹਾ ਨਾ, ਕਰੰਸੀ ਐਕਸਚੇਂਜ। ਮੈਂ ਕਿਹਾ ਨਹੀਂ, ਇਹ ਨਹੀਂ ਹੋਣਾ। ਮੈਂ ਕਿਹਾ ਜਿੰਨੇ ਦਿਨ ਰਹਿਣਾ ਤੂੰ ਸਾਡਾ ਪ੍ਰਾਹੁਣਾ। ਬਾਕੀ ਜੋ ਵੀ ਆ ਮੀਡੀਆ ਤੇ ਦੂਜੇ ਤੀਜੇ ਪਾਸੇ ਸੋਸ਼ਲ ਮੀਡੀਆ ਤੇ ਐਵੇਂ ਫਜ਼ੂਲ ਗੱਲਾਂ ਹੁੰਦੀਆਂ ਰਹਿੰਦੀਆਂ, ਇੱਧਰ ਦੇ ਤੇ ਉੱਧਰ ਦੇ ਪਾਰੋਂ, ਬਈ ਇਹ ਇੰਜਾ ਬਈ ਗੁਰੂ ਦੀ ਸਹੁੰ ਇੱਥੇ ਆ ਕੇ ਤੇ ਇਹ ਮਨ ਠੰਡਾ ਹੋ ਗਿਆ ਕਿ ਜਿੰਨਾ ਪਿਆਰ ਜਿੰਨਾ ਸਤਿਕਾਰ ਸਾਨੂੰ ਪਾਕਿਸਤਾਨ 'ਚ ਮਿਲਦਾ ਆ ਨਾ, ਸ਼ਾਇਦ ਸਾਨੂੰ ਉਧਰ ਵੀ ਘੱਟ ਹੀ ਮਿਲਦਾ ਹੋਵੇ। ਤਾਇਆ ਜੀ, ਸਾਡੇ ਦਿਲ 'ਚ ਤੁਹਾਡੀ ਇੱਜ਼ਤ, ਤੁਹਾਡੀ ਸੋਚ ਤੋਂ ਜ਼ਿਆਦਾ ਪੂਰੇ ਪੰਜਾਬ ਦੀ। ਰਹਿਣੀ ਕਿਉਂ ਨਹੀਂ ਤਾਇਆ ਤੁਹਾਡਾ? ਹਾਂਜੀ ਉਹ ਤਾਂ 2 ਜਿਸਮ ਜਾਨ ਇੱਕ ਆ ਸਾਡੀ। ਪੰਜਾਬ ਦੇ ਵਿੱਚ ਸਿਰਫ ਤਾਰ, ਤਾਇਆ ਜ਼ਿੰਦਾਬਾਦ। ਪੰਜਾਬ 'ਚ ਸਿਰਫ ਤਾਰ ਹੈ, ਪੰਜਾਬ ਇੱਕੋ ਹੀ ਹੈ। ਐਵੇਂ ਵੰਡ ਜੀ ਪਾਈ ਆ, ਉੱਠ ਖਾਣਾ ਖਾ ਗਿਆ ਇਹ ਸ਼ਹਿਰ। ਵੰਡ ਤੇ ਸਾਡੇ ਸਿਆਸੀਆਂ ਨੇ ਪਾਈ ਆ, ਬਸ ਗੁਰੂ ਦੀ ਮਿਹਰ ਹੋ ਗਈ ਤੇ ਸਾਰੇ ਇੱਕਮਿਕ ਹੋ ਜਾਣੇ ਆ। ਹਾਂ, ਕਿਉਂ ਨਹੀਂ ਇਦਾਂ ਹੀ ਆ। ਸਿਆਸੀ ਮੀਡੀਆ ਜਿਹੜਾ ਲੈ ਦੇ ਚੱਲਾ ਜੇ, ਬਾਕੀ ਦਿਲ ਸਾਡੇ ਇੱਕ ਹੀ ਨੇ, ਜਾਨ ਇੱਕ ਹੈ। ਆ ਲਿਆ ਚਾਬੀ, ਲਿਆ ਫੜ ਕੇ ਗੱਡੀ ਦੀ। ਕੀ ਕਰਨੀ ਜੇ? ਉਹ ਜਰਾ ਤਾਏ ਤੇਰੇ ਨੂੰ ਖਵਾ ਕੇ ਲਿਆਈਏ ਕੋਈ ਸ਼ੈ। ਹਾਏ ਹਾਏ ਹਾਏ।
ਅੱਛਾ ਇਹਨਾਂ ਨਾਲ ਕੁਲਫੀ ਜ਼ਰੂਰ ਰਾਤ ਨੂੰ ਖਵਾਉਣ ਦੀ ਸਵਾਦ ਚੜੇਗੀ ਸਾਡੀ। ਖਵਾਵਾਂਗੇ, ਕਿਉਂ ਨਹੀਂ ਖਵਾਣੀ। ਫਿਰ ਪਾਏ ਖਵਾਣੇ ਜੇ ਇਹਨਾਂ ਨੂੰ ਉਹਦੇ ਗਨੀ ਦੇ। ਹਾਏ 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 ਹਾਂ, ਕਿਆ ਖਵਾਵਾਂਗੇ ਸਲਮਾਨ ਸਵੀਟ ਦੀ ਜਿਹੜੀ ਨਾ ਸਭ ਤੋਂ ਮਸ਼ਹੂਰ ਮਠਿਆਈ, ਅਖਰੋਟ ਦਾ ਹਲਵਾ, ਉਹ ਲਾਜ਼ਮੀ ਖਵਾਉਣਾ। ਮਠਿਆਈ ਜਾਣ ਲੱਗਿਆ ਇਹਨਾਂ ਨੂੰ ਦਾਂਗੇ, ਉੱਥੇ ਖੜਨਗੇ ਤੇਰਾ। ਕਿਆ ਬਾਤ ਹੈ। ਆਓ ਤਾਇਆ ਜੀ ਬਿਸਮਿਲ੍ਲਾ ਆਓ। ਹਾਂ, ਉਹ ਸਾਡੀ ਜਾਨ ਵੀ ਸਾਡਾ ਤਾਇਆ। ਲੈ ਪੁੱਤ ਆਏ ਅਸੀਂ। ਖਾਓ ਖਾਓ ਯਾਰ ਖਾਓ, ਪਾਣੀ ਨਹੀਂ ਸੁ ਰੱਖਿਆ। ਓਹ ਤਾਏ ਦੇ ਮੁੰਡੇ ਦਾ ਫੋਨ ਆ ਗਿਆ। ਹੈਲੋ ਹੈਲੋ, ਸਤਿ ਸ੍ਰੀ ਅਕਾਲ। ਕੀ ਹਾਲ ਵੀਰਿਆ? ਵਧੀਆ ਵਧੀਆ, ਤੁਸੀਂ ਦੱਸੋ? ਠੀਕ ਠਾਕ, ਖੈਰ ਏ? ਹਾਂਜੀ, ਮੈਂ ਬਾਪੂ ਦੇ ਫੋਨ ਤੇ ਫੋਨ ਕਰ ਰਿਹਾ ਸੀ, ਉਹ ਚੱਕਦੇ ਨਹੀਂ ਪਏ। ਮੈਂ ਕਿਹਾ ਚਲੋ ਘਰ ਦੇ ਨੰਬਰ ਤੇ ਕਰਦੇ ਹਾਂ। ਅੱਛਾ ਅੱਛਾ ਅੱਛਾ, ਕਿੱਥੇ ਗਏ ਨੇ? ਬਾਪੂ ਤੇ ਤਾਇਆ ਨਾ ਬਾਹਰ ਖਾਣਾ ਖਾਣ ਗਏ ਆ। ਅੱਛਾ, ਹਾਂ, ਕਦੋਂ? ਇਹ ਹੁਣ ਹੀ ਗਿਆ, ਕੋਈ ਘੰਟਾ ਕੁ ਹੋ ਗਿਆ। ਫੋਨ ਨਹੀਂ ਚੁੱਕ ਰਹੇ, ਕੀ ਗੱਲ? ਸਭ ਸੁੱਖ ਸ਼ਾਂਤੀ ਹੈ ਨਾ? ਹਾਂ ਹਾਂ, ਸਾਰੀ ਸੁੱਖ ਸ਼ਾਂਤੀ ਆ, ਬਿਲਕੁਲ ਠੀਕ ਠਾਕ ਆ। ਅੱਛਾ, ਹਾਂ, ਕੀ ਹੋਇਆ? ਬਹੁਤ ਪਰੇਸ਼ਾਨੀ ਨਾਲ ਗੱਲ ਹੋ ਗਈ ਯਾਰ। ਕੀ ਹੋਇਆ? ਉਹ ਬਾਪੂ ਨੂੰ ਤਾਇਆ ਗਏ ਸਨ ਖਾਣਾ ਖਾਣ ਹੋਟਲ 'ਚ। ਉਹ ਸੜਕ ਕ੍ਰਾਸ ਕਰਕੇ ਨਾ ਹੋਟਲ ਜਾਣ ਡੇ ਸਨ। ਗੱਡੀ ਇੱਕ ਸਪੀਡ ਤੇ ਆ ਰਹੀ ਸੀ ਆ, ਉਹਦੇ ਕੋ ਬ੍ਰੇਕ ਨਹੀਂ ਵੱਜੀ ਯਾਰ। ਓਏ ਹੋਏ, ਉਹ ਸਿੱਧੀ ਤਾਏ ਦੇ ਵਿੱਚ ਵੱਜੀ ਆ। ਉਹ ਤੇਰੀ। ਐਮਰਜੈਂਸੀ ਹਸਪਤਾਲ ਲੈ ਗਏ ਉਹਨੂੰ। ਉਹ ਗੱਲ ਤਾਂ ਸੁਣ ਲਓ ਪੂਰੀ। ਕੌਣ ਹੈ ਫੋਨ ਤੇ? ਓਏ ਤਾਏ ਦਾ ਮੁੰਡਾ ਹੀ ਏ। ਯਾਰ ਹੋਲਡ ਕਰਾਓ ਯਾਰ, ਹਸਪਤਾਲ ਲੈ ਗਿਆ ਵਾਂ, ਛੱਡ ਆਇਆ ਵਾਂ, ਲੇਕਿਨ ਪਰੇਸ਼ਾਨੀ ਵਾਲੀ ਗੱਲ ਹੈਗੀ ਆ ਕਿ ਤਾਏ ਦੀ ਬਿਨਾਈ ਚਲੀ ਗਈ ਯਾਰ ਅੱਖਾਂ ਦੀ। ਓਏ ਹੋਏ, ਉਹ ਵੀਰਿਆ ਕੀ ਗੱਲ ਬਣ ਗਈ? ਯਾਰ, ਓਏ ਉਹਨਾਂ ਦਾ ਐਕਸੀਡੈਂਟ ਹੋ ਗਿਆ, ਤਾਏ ਦੀ ਅੱਖਾਂ ਦੀ ਬਣਾਈ ਚਲੀ ਗਈ ਹੈ। ਹੈ? ਤਾਏ ਦੀ ਅੱਖਾਂ ਦੀ ਬਣਾਈ ਚਲੀ ਗਈ ਹੈ ਵੀਰਿਆ। ਯਾਰ ਐਕਸੀਡੈਂਟ ਹੋਇਆ ਸੁਣਿਆ, ਮੈਨੂੰ ਪੂਰੀ ਗੱਲ ਤਾਂ ਤੇ ਨਹੀਂ ਪਤਾ, ਹੁਣ ਅਗਲਾ ਰਾਬਤਾ ਹੁੰਦਾ ਤੇ ਤੈਨੂੰ ਦੱਸਿਆ। ਮੈਨੂੰ ਦੱਸੋ ਜ਼ਰਾ। ਦੱਸਿਆ ਵੀਰਿਆ, ਦੱਸਿਆ ਯਾਰ। ਓਕੇ। ਯਾਰ ਹੁਣ ਕੀ ਕਰਾਂਗੇ, ਸਾਡੇ ਕੋਲ ਪ੍ਰਾਹੁਣੇ ਆਏ ਸੀ। ਇਹਨਾਂ ਦੀ ਕਾਲ ਤਾਏ ਦੇ ਮੁੰਡੇ ਦੀ ਕਾਲ ਆ ਗਈ ਹੈ। ਹੈਲੋ, ਸਤਿ ਸ੍ਰੀ ਅਕਾਲ ਬੱਚੇ। ਕੀ ਹਾਲ ਹੈ? ਠੀਕ ਆ ਠੀਕ ਆ। ਹਾਂਜੀ, ਆਏ ਬਾਪੂ? ਹਾਂ ਆ ਗਏ ਆ ਗਏ। ਗੱਲ ਕਰਾਓ। ਮੈਂ ਤੇਰੀ ਗੱਲ ਕਰਾਉਣਾ, ਠਹਿਰ ਜਾ ਠਹਿਰ ਜਾ। ਹਾਂਜੀ ਤਾਇਆ ਠੀਕ ਆ? ਠੀਕ ਆ ਪੁੱਤ, ਸ਼ੁਕਰ ਆ ਯਾਰ, ਬੜੀ ਪਰੇਸ਼ਾਨੀ ਤਾਇਆ ਬਣ ਗਈ ਦੀ। ਆ ਤੇਰੇ ਮੁੰਡੇ ਦੀ ਕਾਲ ਆਈ ਦੀ ਆ। ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਪੁੱਤ, ਕੀ ਹਾਲ ਆ? ਵਧੀਆ ਵਧੀਆ, ਤੁਸੀਂ ਦੱਸੋ ਕੀ ਗੱਲ ਬਣ ਗਈ? ਆ ਕੁਝ ਵੀ ਨਹੀਂ ਪੁੱਤ, ਵਾਹ ਗੁਰੂ ਦੀ ਬੜੀ ਮਿਹਰ ਆ। ਹੋਇਆ ਕੀ? ਉਹ ਚਾਚੇ ਤੇਰੇ ਦੇ ਨਾਲ ਗਏ ਸੀ ਰੋਟੀ ਖਾਣ। ਵਾਹ ਗੱਡੀ ਤੋਂ ਉਤਰ ਗਿਆ, ਮੇਰਾ ਹੀ ਧਿਆਨ ਨਹੀਂ ਰਿਹਾ। ਗੱਡੀ ਆਈ ਆ ਕਿਤੇ ਮਗਰੋਂ ਸਪੀਡ ਨਾਲ ਗੱਡੀ ਆਈ ਆ ਤੇ ਪੁੱਤ ਬਸ। ਕਿਦਾਂ ਕਹਿੰਦੇ ਤਾਂ ਤੁਹਾਡੀ ਬਿਨਾਈ ਚਲੀ ਗਈ? ਹਾਂ ਪੁੱਤ, ਇਹ ਕਹਿੰਦੇ ਤੇ ਬਿਲਕੁਲ ਠੀਕ ਸਨ। ਮੇਰੇ ਅੱਖਾਂ ਦੀ ਬਣਾਈ ਵਾਕਈ ਟੁਰ ਗਈ ਸੀ। ਬਾਕੀ ਜਿਸ ਯਾਰ ਦੇ ਕੋਲ ਮੈਂ ਇੱਥੇ ਆਇਆ ਨਾ ਪੁੱਤ, ਮੈਂ ਉਹਦਾ ਦੇਣਾ ਨਹੀਂ ਦੇ ਸਕਦਾ। ਤੂੰ ਆਪਣੇ ਚਾਚੇ ਨਾਲ ਹੀ ਗੱਲ ਕਰ ਲੈ ਪੁੱਤ। ਆ ਕਰਮ, ਮੈਂ ਆਪਣੇ ਭਤੀਜੇ ਨਾਲ ਗੱਲ ਕਰ ਕਰਮ। ਸਤਿ ਸ੍ਰੀ ਅਕਾਲ ਚਾਚਾ ਜੀ। ਸਤਿ ਸ੍ਰੀ ਅਕਾਲ ਪੁੱਤ। ਕੀ ਹਾਲ ਚਾਲ? ਸਭ ਵਧੀਆ। ਇਹ ਕੀ ਕੀਤਾ ਚਾਚਾ ਜੀ? ਜੇ ਮੈਂ ਆਪਣੀਆਂ ਅੱਖਾਂ ਨਾਲ ਨਾ ਦਿੰਦਾ ਤੇ ਯਾਰ ਨੇ ਯਾਰਾਂ ਨੂੰ ਮਿਲਣਾ ਛੱਡ ਦੇਣਾ ਸੀ ਪੁੱਤਰ। ਤੂੰ ਬਿਲਕੁਲ ਠੀਕ ਕਹਿ ਰਿਹਾ ਕਰਮ। ਓਏ ਜੇ ਕੋਈ ਯਾਰੀ ਦੇ ਵਿੱਚ ਕੋਈ ਮਿਸਾਲ ਹੋਏਗੀ ਤੇ ਉਹ ਤੇਰੀ ਯਾਰੀ ਹੈ। ਮੇਰੇ ਯਾਰਾ, ਤੂੰ ਤੇ ਮੈਨੂੰ ਜੀਂਦਿਆਂ ਜੀ ਖਰੀਦ ਲਿਆ। ਨਹੀਂ ਨਹੀਂ ਸਰਦਾਰ ਜੀ, ਸਾਡੀ ਯਾਰੀ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਤੁਰੀ ਆ ਰਹੀ। ਬੜੀ ਵਾਰੀ ਕੋਸ਼ਿਸ਼ ਕੀਤੀ ਸੀ ਕਿ ਵੀਜ਼ਾ ਲਵਾ ਕੇ ਤੇਰੇ ਕੋਲ ਆਵਾਂ, ਉਧਰ ਦਾ ਪੰਜਾਬ ਵੇਖਾਂ। ਪੰਜਾਬ ਤੇ ਇੱਕੋ ਹੀ ਹੈ ਨਾ। ਇਹਨਾਂ ਸਰਕਾਰਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ। ਹੁਣ ਮੈਂ ਵੇਖਾਂਗਾ ਕਿ ਸਰਕਾਰਾਂ ਭਾਵੇਂ ਲੱਖ ਰੋਕਣ, ਮੇਰਾ ਭਰਾ ਜਦੋਂ ਜਾਵੇਗਾ ਨਾ ਉਸ ਪੰਜਾਬ ਦੇ ਵਿੱਚ, ਤੇ ਮੈਂ ਪੂਰਾ ਪੰਜਾਬ ਆਪਣੀਆਂ ਅੱਖਾਂ ਨਾਲ ਵੇਖਾਂਗਾ। ਤੂੰ ਵੇਖੇਗਾ ਕਰਮ,
ਮੈਂ ਅਕਰਮ ਤੂੰ ਵੇਖੇਗਾ। ਮੈਂ ਭਾਵੇਂ ਇੱਥੇ ਵੀ ਆ ਨਾ, ਮੇਰੀਆਂ ਅੱਖਾਂ ਤੇ ਉੱਥੇ ਪੂਰਾ ਪੰਜਾਬ ਵੇਖਣਗੀਆਂ, ਪੂਰਾ ਪੰਜਾਬ ਵੇਖਣਗੀਆਂ ਸਰਦਾਰ ਜੀ।